ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 1 ਨਵੰਬਰ 2017 18 ਕੱਤਕ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ TV84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵੰਬਰ 84 ਨੂੰ ਵਾਪਰਿਆ 33 ਵਰ੍ਹੇ ਗੁਜ਼ਰ ਚੁੱਕੇ ਨੇ। ਦਰਜਨਾਂ ਹੀ ਸਰਕਾਰਾਂ ਬਦਲੀਆਂ ਨੇ ਤੇ ਦਰਜਨਾਂ ਹੀ ਕਮਿਸ਼ਨ ਬੈਠੇ ਨੇ, ਪਰ ਸਿੱਖਾਂ ਨੂੰ ਕੋਈ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਸਾਨੂੰ ਦੱਸਦੇ ਹੋ, ਵਿਚਾਰਾਂ ਕਰਦੇ ਹੋ ਸਾਡੇ ਸਾਰਿਆਂ ਨਾਲ ਕਿ ਸਾਨੂੰ ਇਨਸਾਫ ਦੀ ਜ਼ਰੂਰਤ ਨਹੀਂ ਹੈਗੀ, ਨਾ ਹੀ ਸਾਨੂੰ ਇਨਸਾਫ ਚਾਹੀਦਾ, ਸਾਨੂੰ ਸਾਡਾ ਆਪਣਾ ਸਿੱਖਾਂ ਦਾ ਕੌਮੀ ਘਰ ਖਾਲਿਸਤਾਨ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਪੰਜਾਬੀ ਦੇ ਵਿੱਚ ਇੱਕ ਲਫ਼ਜ਼ ਰਿਸਦੇ ਜ਼ਖਮ, ਅੰਗਰੇਜ਼ੀ 'ਚ ਉਹਨੂੰ ਵੀਪਿੰਗ ਵੂੰਡਸ ਕਹਿੰਦੇ ਨੇ ਜੀ। ਹੁਣ ਵੀਪ ਰੋਣ ਨੂੰ ਵੀ ਕਹਿੰਦੇ ਨੇ ਤੇ ਜਿਹੜੇ ਜ਼ਖਮ ਰਿਸਦੇ ਰਹਿੰਦੇ ਨੇ ਮਾਨੋ ਉਹ ਰੋਂਦੇ ਰਹਿੰਦੇ ਨੇ। ਸੋ ਜਦੋਂ ਅਸੀਂ 33 ਵਰ੍ਹੇ ਇਸ ਸਾਰੀ ਦੁਖਦ ਜਰਨੀ ਦੀ ਗੱਲ ਕਰਦੇ, ਜਿਹੜੇ 80 ਲੱਖਾਂ ਲੋਕ, ਮਿਲੀਅਨ ਸਿੱਖ ਦੁਨੀਆ ਭਰ 'ਚ ਰਹਿੰਦੇ ਹੈ, ਅਸੀਂ ਉਸ ਪੀੜ ਨੂੰ ਨਵੰਬਰ ਦੇ ਪਹਿਲੀ ਤੋਂ ਸ਼ੁਰੂ ਹੋ ਕੇ ਜਿਹੜੀ ਲਗਭਗ ਸਾਰਾ ਹੀ ਨਵੰਬਰ ਦਾ ਹਫ਼ਤਾ ਜੋ ਕੁਛ ਭਾਰਤ ਭਰ ਦੇ ਵਿੱਚ ਵਾਪਰਿਆ ਜੀ, ਦਿੱਲੀ ਸ਼ਹਿਰ ਦੇ ਵਿੱਚ ਹੀ 10,000 ਦੇ ਲਗਭਗ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਿਵੇਂ ਬੀਬੀਆਂ ਦੇ ਨਾਲ ਹਜ਼ਾਰਾਂ ਬੀਬੀਆਂ ਜਿਹੜੀਆਂ ਨੇ ਉਹਨਾਂ ਦੀ ਹਵਸ ਜਿਹੜੀ ਹਿੰਦੂ ਭੀੜਾਂ ਨੇ ਉਹਨਾਂ ਦਾ ਸ਼ਿਕਾਰ ਹੁੰਦੀਆਂ ਨੇ। ਕਿਵੇਂ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹਨਾਂ ਨੂੰ ਗੈਸਾਂ ਤੇ ਰੱਖ ਕੇ ਰੋਸਟ ਕਰ ਦਿੱਤਾ ਜਾਂਦਾ ਹੈ। ਬੰਦਿਆਂ ਨੂੰ ਜਿਉਂਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾਂਦਾ ਹੈ। ਔਰ ਜਦੋਂ ਸੜ ਰਿਹਾ ਔਰ ਭੀੜ ਜਿਹੜੀ ਹੈ ਤਾੜੀਆਂ ਮਾਰਦੇ ਕਹਿ ਰਹੇ ਦੇਖੋ ਸਰਦਾਰ ਜੀ ਭੰਗੜਾ ਪਾ ਰਹੇ ਨੇ। ਔਰ ਇਹ ਉਹ ਸਾਰਾ ਸਮਾਂ ਸੀ ਕਿ ਸੈਂਕੜਿਆਂ ਜਿਹੜੇ ਦੁਨੀਆ ਭਰ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਔਰ ਐਂਬੈਸਡਰ ਸੀ ਉਹ ਦਿੱਲੀ ਦੇ ਵਿੱਚ ਮੌਜੂਦ ਸੀ, ਕਿਉਂਕਿ ਇੰਦਰਾ ਗਾਂਧੀ ਨੂੰ ਸਾੜਨ ਦੀਆਂ ਰਸਮਾਂ ਕੀਤੀਆਂ ਜਾਣੀਆਂ ਸੀ। ਉਹ ਲੈਂਡ ਕਰ ਰਹੇ ਸੀ ਔਰ ਇਹਦੇ ਬਾਵਜੂਦ ਦਿੱਲੀ ਦੇ ਵਿੱਚ ਇਸ ਕਿਸਮ ਦਾ ਜੋ ਘਟਨਾਕ੍ਰਮ ਵਾਪਰਾਇਆ ਗਿਆ ਉਸ ਨੂੰ ਜੇ ਕਦੇ ਨਾਦਰਸ਼ਾਹੀ ਲੁੱਟ ਦੀ ਗੱਲ ਹੁੰਦੀ ਹੈ ਔਰ ਨਾਦਰਸ਼ਾਹੀ ਕਤਲੇਆਮ ਦੀ ਗੱਲ ਹੁੰਦੀ ਹੈ, ਉਹ ਤਾਂ ਅਸੀਂ 18ਵੀਂ ਸਦੀ ਦੇ ਉਸ ਕਿਸਮ ਦੇ ਹਮਲਾਵਰ ਜਿਹੜੇ ਕਿ ਸਾਰੇ ਹੀ ਯੂਰਪ ਦੇ ਵਿੱਚ ਵੀ ਦੂਜੇ ਵੀ ਜਿਹੜੇ ਹਮਲਾਵਰ ਹੁੰਦੇ ਸੀ ਇਵੇਂ ਹੀ ਕਰਦੇ ਸੀ। ਔਰਤਾਂ ਲੁੱਟ ਦਾ ਮਾਲ ਹੁੰਦੀਆਂ ਸੀ, ਲੁੱਟਦੇ ਸੀ, ਸਾੜਦੇ ਸੀ, ਦਹਿਸ਼ਤ ਪੈਦਾ ਕਰਦੇ ਸੀ ਜੀ। ਲੇਕਿਨ 20ਵੀਂ ਸਦੀ 'ਚ ਇੱਕ ਦੁਨੀਆ ਦਾ ਸਭ ਤੋਂ ਵੱਡਾ ਆਪਣੇ ਆਪ ਨੂੰ ਲੋਕਤੰਤਰ ਕਹਿਣ ਵਾਲਾ ਦੇਸ਼, ਉਸ ਦੇ ਵਿੱਚ ਉਸ ਦੇ ਪ੍ਰਧਾਨ ਮੰਤਰੀ ਦੇ ਹੁਕਮਾਂ ਦੇ ਨਾਲ ਸਿੱਖਾਂ ਨੂੰ ਸਬਕ ਸਿਖਾਉਣ ਦੇ ਥੱਲੇ ਪਹਿਲਾਂ ਉਹਦੀ ਮਾਂ ਨੇ ਜੂਨ 84 'ਚ ਸਾਡੇ ਪ੍ਰਾਣ ਪਿਆਰੇ ਹਰਿਮੰਦਰ ਸਾਹਿਬ ਤੇ 37 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਸਿੱਖ ਨੌਜਵਾਨੀ ਨੂੰ ਲੱਭ ਕੇ ਢੂੰਡ ਕੇ ਹੰਟ ਕੀਤਾ ਗਿਆ। ਉਸ ਆਪਰੇਸ਼ਨ ਦਾ ਨਾਮ ਵੁੱਡ ਰੋਜ਼ ਰੱਖਿਆ ਗਿਆ ਜੀ। ਔਰ ਫਿਰ ਦਿੱਲੀ ਔਰ ਭਾਰਤ ਭਰ ਦੇ ਵਿੱਚ ਔਰ ਬਹੁਤ ਸਾਰੇ ਜਿਹੜੇ ਕਤਲੇਆਮ ਜਿਸ ਲੈਵਲ ਦੇ ਉੱਤੇ ਹੋਏ, ਜਿਵੇਂ ਹੋਂਦ ਚੱਲੜ ਦਾ ਵਾਕਿਆ ਹਰਿਆਣਾ 'ਚ ਬਹੁਤ ਸਾਲ ਬਾਅਦ ਸਾਹਮਣੇ ਆਇਆ ਜਾ ਕੇ। ਜੰਮੂ ਕਸ਼ਮੀਰ ਦੇ ਕੁਛ ਇਲਾਕਿਆਂ 'ਚ, ਕਸ਼ਮੀਰ ਵਾਦੀ 'ਚ ਤਾਂ ਮੁਸਲਮਾਨ ਭਰਾ ਨਾਲ ਖਲੋਤੇ, ਨੁਕਸਾਨ ਨਹੀਂ ਹੋਇਆ, ਪਰ ਕੁਝ ਸਾਹਮਣੇ ਆਏ ਨੇ ਕਿ ਜੰਮੂ ਦੇ ਉਹਨਾਂ ਖੇਤਰਾਂ ਜਿੱਥੇ ਡੋਗਰਿਆਂ ਦੀ ਬਹੁ ਗਿਣਤੀ ਸੀ ਉੱਥੇ ਕੀ ਹੋਇਆ ਜੀ। ਔਰ ਕਈ ਥਾਵਾਂ ਦੇ ਉੱਤੇ ਕਿਉਂਕਿ ਸਾਰੀ ਦੀ ਸਾਰੀ ਐਵੀਡੈਂਸ ਹੀ ਖਤਮ ਕਰ ਦਿੱਤੀ ਗਈ, ਜਿਵੇਂ ਬੋਕਾਰੋ ਇੰਜੀਨੀਅਰਿੰਗ ਪਲਾਂਟ ਦੇ ਵਿੱਚ ਦਰਜਨਾਂ ਸਿੱਖ ਇੰਜੀਨੀਅਰ ਔਰ ਵਰਕਰ ਔਰ ਮਕੈਨਿਕ ਔਰ
ਜਿਨ੍ਹਾਂ ਨੂੰ ਉਹ ਕੀ ਕਹਿੰਦੇ ਨੇ, ਇੱਕ ਉਹਨਾਂ ਦੇ ਲਈ ਖਾਸ ਸ਼ਬਦ ਹੁੰਦਾ ਜਿਹੜਾ ਟੈਕਨੀਕਲ ਹੈੱਡ ਹੁੰਦਾ ਉਹ ਸਾਰੇ ਦਾ, ਉਹ ਉਹਨਾਂ ਨੇ ਜਿਉਂਦੇ ਹੀ ਚੁੱਕ ਕੇ ਭੱਠੀਆਂ ਦੇ ਵਿੱਚ ਸੁੱਟ ਦਿੱਤੇ। ਸੋ ਉਹਦੇ 'ਚ ਕੋਈ ਐਵੀਡੈਂਸ ਦੀ ਕੋਈ ਥਾਂ ਨਹੀਂ ਰਹੀ। ਦਿੱਲੀ ਦੇ ਵਿੱਚ ਤਾਂ ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ, ਜਿੱਥੇ 3 ਜਨਰੇਸ਼ਨ ਔਰਤਾਂ ਦੇ ਨਾਲ ਜਬਰ ਜਨਾਹ, ਉਹਦਾ ਪਤੀ ਵੀ ਮਾਰ ਦਿੱਤਾ, ਉਹਦਾ ਪੁੱਤਰ ਵੀ ਮਾਰ ਦਿੱਤਾ, ਉਹਦਾ ਭਰਾ ਵੀ ਮਾਰ ਦਿੱਤਾ। ਹੁਣ ਇਸ ਸਾਰੇ ਨੂੰ ਜਦੋਂ ਅਸੀਂ ਰੀਕਲੈਕਟ ਕਰਦੇ ਹਾਂ, ਉਹਨਾਂ ਯਾਦਾਂ ਨੂੰ, ਬੇਸ਼ੱਕ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਸਮਾਗਮ ਕਰਾਂਗੇ, ਕੁਝ ਥਾਵਾਂ ਤੇ ਕੈਂਡਲ ਲਾਈਟ ਵਿਜਲ ਹੋਣਗੇ ਜਿਵੇਂ ਟੋਰਾਂਟੋ ਦੇ ਵਿੱਚ ਹੋਇਆ, ਕੁਝ ਥਾਵਾਂ ਤੇ ਪ੍ਰੋਟੈਸਟ ਵੀ ਹੋਣਗੇ। ਪਰ ਮੈਂ ਇਸ ਬਾਰੇ ਵੇਰਵੇ 'ਚ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇੱਕ ਹੋਰ ਵੀ ਸਾਡੇ ਸਾਰੇ ਜਿਹਨੂੰ ਕਿ ਅਸੀਂ ਜੈਨੋਸਾਈਡ ਦਾ ਨਾਂ ਦਿੱਤਾ ਹੈ ਔਰ ਓਨਟਾਰੀਓ ਪਾਰਲੀਮੈਂਟ ਨੇ ਪਹਿਲਾਂ ਹੀ ਪਾਸ ਕੀਤਾ ਸੀ, ਅੱਜ ਹਾਊਸ ਆਫ ਕਾਮਨਸ ਦੇ ਵਿੱਚ ਵੀ ਜਿਹੜੇ ਫੈਡਰਲ ਲੈਵਲ ਦੇ ਉੱਤੇ NDP ਦੇ ਲੀਡਰ ਨੇ ਉਹਨਾਂ ਨੇ ਜਿਹੜਾ ਉਹਨੂੰ ਜੈਨੋਸਾਈਡ ਕਿਹਾ, ਪਰ ਮੈਂ ਬਾਅਦ 'ਚ ਗੱਲ ਕਰਾਂਗਾ ਜੀ। ਉਸ ਤੋਂ ਪਹਿਲਾਂ ਇੱਕ ਬੜਾ ਅੱਛਾ ਆਰਟੀਕਲ ਜਿਹੜਾ ਜਿਹਨੂੰ ਉਹਨੂੰ ਫੋਟੋ ਐਸੇ ਦਾ ਨਾਂ ਦਿੱਤਾ ਹੈ ਔਰ ਇਹ ਸ਼ੋਮ ਬਾਸੂ ਜਿਹੜੇ ਨੇ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਔਰ ਉਹਦੇ 'ਚ ਕਿਉਂਕਿ ਹੈ ਬਲੈਕ ਐਂਡ ਵਾਈਟ ਪਿਕਚਰਸ ਦੇ ਵਿੱਚ ਹੈ, ਫੋਟੋ ਗੈਲਰੀ ਹੈ ਜੀ, ਲੇਕਿਨ ਮੈਂ ਉਹਦੇ ਉੱਤੇ ਜਿਹੜੀ ਇਬਾਰਤ ਹੈ ਮੈਂ ਪੜਾਂਗਾ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਜਿਉਂ-ਜਿਉਂ ਪਿਕਚਰ ਅੱਗੇ ਚੱਲਦੀ ਜਾਏ ਉਸ ਦੀ ਪਿਕਚਰ ਜਿਉਂ-ਜਿਉਂ ਇਬਾਰਤ ਅੱਗੇ ਮੈਂ ਪੜਾਂ ਉਸ ਪਿਕਚਰ ਨੂੰ ਦਿਖਾਣ, ਉਸ ਤੋਂ ਬਾਅਦ ਅਸੀਂ ਬਾਕੀ ਇਸ ਦੇ ਪਹਿਲੂਆਂ ਤੇ ਗੱਲਬਾਤ ਕਰਾਂਗੇ। ਸੋ ਇਹ ਫੋਟੋ ਐਸੇ ਦੇ ਵਿੱਚ ਉਹਨਾਂ ਨੇ ਸਭ ਤੋਂ ਉੱਪਰ ਉਹਨਾਂ ਨੇ ਹੈਡਲਾਈਨ ਦਿੱਤੀ ਹੈ ਮਿਸਟਰ ਬਾਸੂ ਨੇ, 33 years on wounds of anti-Sikh massacre are still fresh, ਕਿ 33 ਸਾਲ ਬੀਤ ਗਏ ਪਰ ਅਜੇ ਵੀ ਜਿਹੜੀ ਸਿੱਖ ਵਿਰੋਧ ਸਿੱਖਾਂ ਦਾ ਕਤਲੇਆਮ ਦੀ ਪੀੜ ਹੈ ਉਸ ਦੇ ਜ਼ਖਮ ਅਜੇ ਵੀ ਤਾਜ਼ੇ ਨੇ। ਇਵੇਂ ਹੈ ਕਿ ਜਿਵੇਂ ਇਹ ਇਕੱਲੇ ਵੀਪਿੰਗ ਵੂੰਡ ਨਹੀਂ ਹੋਣੇ ਕਿ ਆਰ ਫਰੈਸ਼, ਉਵੇਂ ਹੀ ਨੇ ਜਿਵੇਂ ਉਹ ਸੱਟ ਵੱਜੀ ਹੋਏ ਜੀ। ਔਰ ਉਹਦੇ 'ਚ ਉਹਨਾਂ ਨੇ ਪਹਿਲੀ ਜਿਹੜੀ ਪਿਕਚਰ ਦਿੱਤੀ ਔਰ ਇਹ ਉਹ ਹੈ ਕਿ ਵਾਲ ਐਟ ਦਰਸ਼ਨ ਕੌਰ's ਹੋਮ in Tilak Vihar in Delhi, on which images of the events after the riots has been framed in the form of an album. ਹੁਣ ਬਹੁਤ ਸਾਰੀਆਂ ਥਾਵਾਂ ਤੇ ਤਾਂ ਅਜੇ ਤੱਕ ਦਿੱਲੀ 'ਚ ਇੰਨੀਆਂ ਸਰਕਾਰਾਂ ਆਈਆਂ ਔਰ ਗਈਆਂ, ਕਿਸੇ ਨੇ ਇਨਸਾਫ ਤਾਂ ਕੀ ਦੇਣਾ ਸੀ, ਕਲਪਰੇਟਸ ਨੂੰ ਕੀ ਸਜ਼ਾ ਦੇਣੀ ਸੀ, ਇੰਨਾ ਵੀ ਨਹੀਂ ਸਰਿਆ ਕਿਸੇ ਤੋਂ ਕਿ ਭਾਈ ਕੋਈ ਗਵਰਨਮੈਂਟ ਪ੍ਰੋਪਰ, ਔਰ ਕਿੰਨਾ ਮਨਮੋਹਨ ਸਿੰਘ ਵੀ 10 ਸਾਲ ਰਿਹਾ ਕਿ ਕੋਈ ਮੈਮੋਰੀਅਲ ਗਵਰਨਮੈਂਟ ਕਹੇ ਜਾਂ ਤੁਸੀਂ ਥਾਂ ਦਿਓ। ਔਰ ਸਿੱਖ ਵੀ ਇੰਨੇ ਇੱਕ ਡਰਾਕਲ ਕਿਸਮ ਦੇ ਲੋਕ ਉੱਥੇ ਬੈਠੇ ਹੋਏ ਨੇ, ਸਰਕਾਰ ਨਵਾਜ਼ ਔਰ ਜੀ ਹਜ਼ੂਰੀ ਹੈ, ਕਿ ਉਹ ਗੁਰਦੁਆਰੇ ਦੇ ਅੰਦਰ ਇੱਕ ਵਾਲ ਆਫ ਟਰੂਥ ਬਣਾ ਦਿੱਤੀ ਇਹਨਾਂ ਨੇ, ਮਨਜੀਤ ਸਿੰਘ ਜੀਕੇ ਐਂਡ ਕੰਪਨੀ ਨੇ, ਉਹਦੇ ਦੁਆਲੇ ਗੇੜੇ ਕੱਢੀ ਜਾਂਦੇ ਨੇ। ਔਰ ਉੱਥੇ ਹੋਇਆ ਕਿ ਜੀ ਕੀਰਤਨ ਸਮਾਗਮ ਰੱਖਿਆ ਔਰ ਜਿਹੜੀਆਂ ਵਿਛੜੀਆਂ ਆਤਮਾਵਾਂ ਹੈ ਉਹਨਾਂ ਨੂੰ ਰੱਬ ਆਪਣੇ ਚਰਨਾਂ 'ਚ ਇਹਦੀ ਅਰਦਾਸ। ਤੁਸੀਂ ਹੱਦ ਹੋ ਗਈ ਇਸ ਕਿਸਮ ਦੀ ਜਿਹੜੀ ਹੈ ਉਹ ਜਿਹਨੂੰ ਤੁਸੀਂ ਗੁਲਾਮੀ ਦਾ ਲੈਵਲ ਕਹੋ। ਸਰਕਾਰੀ ਜਥੇਦਾਰ ਅਕਾਲ ਤਖਤ ਨੇ ਕਾਲ ਦਿੱਤੀ, ਇੱਕ ਜਿਹੜਾ ਮੂਲ ਮੰਤਰ ਪੜੋ ਉਹਨਾਂ ਦੀ ਯਾਦ ਜਿਹੜੇ ਮਾਰੇ, ਉਹਨਾਂ ਨੇ ਤੁਹਾਡੀ ਇੱਕ ਪੂਰੀ ਦੀ ਪੂਰੀ ਤੁਹਾਨੂੰ ਕੌਮ ਦਾ ਤੁਹਾਡਾ ਇਤਿਹਾਸ ਅਪਮਾਨਿਤ ਕਰਨ ਦੇ ਥੱਲੇ ਤੁਹਾਨੂੰ ਜਿਹੜਾ ਤੁਹਾਡਾ ਪ੍ਰਾਈਡ ਸੀ ਕਿ ਭਾਈ ਅਸੀਂ ਜਾਬਰਾਂ ਦੇ ਪੰਜਿਆਂ ਚੋਂ ਇਸ ਧਰਤੀ ਦੀ ਅਜ਼ਮਤ ਨੂੰ ਛੁਡਾ ਕੇ ਲਿਆਉਣ ਵਾਲੇ, ਗੁਲਾਮੀ ਦੇ ਸੰਗਲ ਕੱਢਣ ਵਾਲੇ, ਉਹਨਾਂ ਨੇ ਜੋ ਕੀਤਾ ਹੈ ਸਾਡੇ ਨਾਲ, ਬਜਾਏ ਕਿ ਦਿਨ ਹੁੰਦਾ ਕਿ ਲੱਖਾਂ ਦੀ ਗਿਣਤੀ 'ਚ ਸਿੱਖ ਸੜਕਾਂ ਤੇ ਉਤਰੇ ਹੁੰਦੇ ਦਿੱਲੀ ਔਰ ਪੰਜਾਬ, ਪਰ ਜਿਨ੍ਹਾਂ ਦੇ ਹੱਥ 'ਚ ਉਹਨਾਂ ਨੇ ਜਿਨ੍ਹਾਂ ਨੂੰ ਸਥਾਪਿਤ ਕੀਤਾ ਸਿੱਖ ਲੀਡਰਾਂ ਦੇ ਤੌਰ ਤੇ ਬਾਦਲ ਅਕਾਲੀ ਦਲ, ਉਹਨਾਂ ਦਾ ਜਥੇਦਾਰ ਮੂਲ ਮੰਤਰ ਦਾ ਪਾਠ ਕਰਵਾ ਰਿਹਾ। ਔਰ ਦਿੱਲੀ 'ਚ ਜਿਹੜੀ ਵਾਲ ਆਫ ਟਰੂਥ ਦੇ ਉੱਤੇ ਕੀਰਤਨ ਦਰਬਾਰ ਹੋ ਰਿਹਾ, ਵਿਛੜਿਆਂ ਦੀਆਂ ਆਤਮਾ ਨੂੰ ਜਿਹੜਾ ਉਹ ਰੱਬ ਦੇ ਚਰਨਾਂ 'ਚ ਨਿਵਾਸ ਦੇਣਾ, ਤੇ ਸੁਖਬੀਰ ਬਾਦਲ ਐਂਡ ਕੰਪਨੀ ਉੱਥੇ ਜਾ ਕੇ ਕਰਕੇ ਕਹਿ ਰਿਹਾ ਮੈਂ ਜਾ ਕੇ ਹੁਣ ਗੱਲ ਕਰਾਂਗਾ ਜਥੇਦਾਰ ਅਕਾਲ ਤਖਤ ਨੂੰ, ਇਦਾਂ ਦੀ ਜਿਹੜੀ ਵਾਲ ਆਫ ਟਰੂਥ ਹੈ ਉਹ ਅੰਮ੍ਰਿਤਸਰ 'ਚ ਵੀ ਬਣਨੀ ਚਾਹੀਦੀ। ਹੁਣ ਇਹ ਹੈਗਾ ਇੱਕ ਪਾਸੇ ਸਰਕਾਰ ਤਾਂ ਕਵਰ ਅਪ ਕਰਦੀ ਏ, ਸਰਕਾਰਾਂ ਕਰਦੀਆਂ ਨੇ, ਜਿਨ੍ਹਾਂ ਨੇ ਜੈਨੋਸਾਈਡ ਕੀਤੇ ਹੁੰਦੇ ਨੇ, ਜਦੋਂ ਤੁਸੀਂ 8 ਸਟੇਜਸ ਜੈਨੋਸਾਈਡ ਦੀਆਂ ਦੇਖਦੇ ਹੋ ਉਹਦੇ 'ਚ ਇੱਕ ਹੁੰਦਾ ਵੀ ਉਹਨਾਂ ਨੇ ਡਿਨਾਈ ਕਰਨਾ, ਉਹਨਾਂ ਨੇ ਮੁੱਕਰਨਾ, ਪਰ ਜਿਨ੍ਹਾਂ ਦੇ ਨਾਲ ਹੋਇਆ ਜੋ ਉਹ ਇੰਨੇ ਬੇਗੈਰਤ, ਇੰਨੇ ਕਮਜ਼ੋਰ, ਇੰਨੇ ਡਰਾਕਲ, ਇੰਨੇ ਬੁਜ਼ਦਿਲ ਔਰ ਇੰਨੇ ਵਿਕੇ ਹੋਏ ਹੋਣ ਤੇ ਫਿਰ ਇਨਸਾਫ ਕਿਹਨੇ ਦੇਣਾ ਹੁੰਦਾ ਤੇ ਕਿਹਨੇ ਇਨਸਾਫ ਲੈਣਾ ਹੁੰਦਾ। ਔਰ ਮੈਂ ਇਸ ਵੱਲ ਜਿਹੜਾ ਇਸ਼ਾਰਾ ਜਿਵੇਂ ਕੀਤਾ ਕਿ ਇਸ ਕੰਧ ਦੇ ਉੱਤੇ ਇਹਨੇ ਬੀਬੀ ਦਰਸ਼ਨ ਕੌਰ ਨੇ ਆਪਣੇ ਘਰ 'ਚ ਇਹ ਇਮੇਜਰੀ ਬਣਾਈ ਹੈ ਔਰ ਬਲੈਕ ਐਂਡ ਵਾਈਟ ਹੈ, ਉਹਨਾਂ ਕਲੀਅਰ ਤਾਂ ਨਹੀਂ ਹੈ, ਪਰ ਇਹ ਦੱਸਣ ਦੇ ਲਈ ਕਿ ਭਾਈ ਕੌਣ ਕੌਣ ਕੀ ਜਿਹੜੇ ਹੈ ਕਿਸ ਸਾਰੇ 'ਚੋਂ ਗੁਜ਼ਰੇ।
ਹੁਣ ਇਹਦੇ 'ਚ ਉਹਨਾਂ ਨੇ ਕਿਹਾ ਦਾ ਈਅਰ 1984 saw the worst pogroms against Sikhs after Prime Minister Indira Gandhi was assassinated by her Sikh bodyguards on the morning of October 31st. Estimated 8,000 Sikhs were killed pan-India, more than 2,000 in Delhi alone. Rajiv Gandhi justified the massacre by saying, when a big tree falls, earth shakes. ਇਹ ਫਿਗਰਸ ਕਿਉਂਕਿ ਸਰਕਾਰੀ ਫਿਗਰਸ ਤੇ ਜਾਂਦੇ ਨੇ, ਪਰ ਇਹਨੇ ਫਿਰ ਵੀ 8,000 ਕੋਟ ਕੀਤਾ। ਨਹੀਂ ਤਾਂ ਬਹੁਤ ਸਾਰੀਆਂ ਮੈਂ ਸਰਕਾਰੀ ਪਬਲੀਕੇਸ਼ਨ ਦੇਖ ਰਿਹਾ ਉਹ ਅਰਾਊਂਡ ਅਬਾਊਟ 3,000 ਕਹਿ ਰਹੇ ਨੇ। ਹਾਲਾਂ ਸਿਕਸ ਫਾਰ ਜਸਟਿਸ ਔਰ ਦੂਸਰਿਆਂ ਨੇ ਉਹਨੂੰ 30,000 ਫਿਗਰ, ਕਿਉਂਕਿ ਜਦੋਂ ਐਵੀਡੈਂਸ ਮਰਿਆਂ ਨੇ ਦੀਆਂ ਜਾਂ ਤਾਂ ਉਹਨਾਂ ਨੇ ਸਮਾਧਾਂ ਬਣਾਈਆਂ ਹੋਣ, ਤੁਸੀਂ ਗਿਣ ਲਓ ਜਾ ਕੇ, ਉਹ ਆਬਾਦੀਆਂ ਹੀ ਵਾਈਪ ਆਊਟ ਕਰ ਦਿੱਤੀਆਂ। ਔਰ ਜੇ ਤੁਸੀਂ ਕਲੇਮ ਦੇਖਣੇ ਨੇ ਕਿੰਨੇ ਨੇ ਜਾਂ ਕੀ ਹੈ, ਫਿਰ ਇਹ ਫਿਗਰ ਐਗਜ਼ੈਜਰੇਟਡ ਨਹੀਂ ਲੱਗਦੀ ਕਿ ਭਾਰਤ 10,000 ਤਾਂ ਘੱਟੋ ਘੱਟ ਕੱਲੇ ਦਿੱਲੀ 'ਚ ਹੀ ਉਹਨਾਂ ਨੇ ਮਾਰੇ ਨੇ, ਔਰ 25-30,000 ਦੇ ਕਰੀਬ ਜਿਹੜੇ ਨੇ ਭਾਰਤ ਭਰ ਦੇ ਵਿੱਚ, ਔਰ ਜਿਹੜੀਆਂ ਬਿਲੀਅਨਸ ਆਫ ਡਾਲਰਸ ਦੀ ਪ੍ਰਾਪਰਟੀ ਔਰ ਜਿਹੜੇ ਸਾਈਕੋਲੋਜੀਕਲ ਸਕਾਰ ਨੇ, ਹਜ਼ਾਰਾਂ ਬੇਘਰੇ ਨੇ, ਉਹ ਇੱਕ ਵੱਖਰਾ ਪਾਰਟ ਹੈ। ਔਰ ਇਹ ਉਹੀ ਹੈ ਕਿ ਜਦੋਂ ਰਾਜੀਵ ਗਾਂਧੀ ਨੇ ਉਸ ਤੋਂ ਬਾਅਦ ਰਾਮਲੀਲਾ ਗਰਾਊਂਡ, ਕਿ ਕਿਹੜਾ ਗਰਾਊਂਡ ਹੈ ਉਹਦੇ 'ਚ ਬੋਲਦਿਆਂ ਕਿਹਾ ਸੀ कि वैन ए बिग ट्री फॉल्स अर्थ शेक्स, कि जब कोई बड़ा वृक्ष गिरता है तो धरती कांपती है। ये और अज भी ये स्टेटमेंट सानू हॉन्ट करती है, पर जे सानू हॉन्ट करती है तो असी वो वाल ऑफ ट्रूथ ते कीर्तन करके जिहड़ा है वो श्रद्धांजलि देण तक रह गए। जी जी बिल्कुल, असी उन्हां दी आत्मा, उन्होंने तो तुहानू बेपत कीता है। और फिर ये स्टोरी अगे तुरदी है। 33 years have passed, judgments have been delayed and the perpetrators are still roaming freely, कि कोई फैसले नहीं आए और जिहड़े करन वाले ने वो आजादाना घूम रहे ने। Accused politicians like Sajjan Kumar, Jagdish Titler and many unnamed people are leading a free life. Many children who lost their fathers are now in their 30s and 40s. Their children still hear stories of the violent massacres. ਜਿਹੜੇ ਮਾਰੇ ਗਏ, ਜਿਨ੍ਹਾਂ ਦਾ ਬੱਚਾ 5 ਸਾਲ ਦਾ ਸੀ, ਜੋ 38 ਸਾਲ ਦਾ, ਔਰ ਉਹੀ ਕਹਾਣੀਆਂ ਉਹ ਸੁਣ ਰਹੇ ਨੇ। ਔਰ ਦੂਸਰੀ ਪਿਕਚਰ ਜਿਹੜੀ ਹੈ ਮੈਂ ਕਹਾਂਗਾ ਵੀ ਸਕਰੀਨ ਤੇ ਲਿਆਣ, ਉਹਦੇ 'ਚ ਉਹੀ ਬਹੁਤ ਸਾਰੇ ਉਹਨਾਂ ਨੌਜਵਾਨ ਬਜ਼ੁਰਗ ਸਾਰਿਆਂ ਦੀਆਂ ਪਿਕਚਰਸ ਨੇ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਉਸ ਕੰਧ ਦੇ ਉੱਤੇ ਲੱਗੀਆਂ ਹੋਈਆਂ। ਮਾਈ images are a slice of the lives of the people who witnessed the arson. The agony and pain of massacre still looks fresh in their eyes. ਕਿ ਜਦੋਂ ਤੁਸੀਂ ਉਹਨਾਂ ਨੂੰ, ਜਿਹੜੀ ਜਨਰੇਸ਼ਨ ਅੱਗੋਂ ਹੈ, ਇਵੇਂ ਲੱਗਦਾ ਹੈ ਕਿ ਇਹ ਹੁਣੇ ਹੀ ਉਹਨਾਂ ਦੇ ਸਾਹਮਣੇ ਵਾਪਰਿਆ, ਅਜੇ ਵੀ ਉਹ ਦਰਦ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਉਂਦਾ। ਫਿਰ ਥੱਲੇ ਉਹਨਾਂ ਨੇ ਕਿਹਾ, ਭਾਗੀ ਕੌਰ ਮਾਈਗ੍ਰੇਟਡ ਫਰਮ ਤਰਲੋਕ ਵਿਹਾਰ ਫਰਮ ਤਰਲੋਕਪੁਰੀ. ਹਰ ਹਸਬੈਂਡ ਐਂਡ 7 relatives including her brother-in-law and their sons were killed on the evening of November 1st, 1984. She lives on a pension of around rupees 10,000, which is not enough to run her household and look after 5 people. To everyone else, the riots took place 33 years ago, but for me it feels like it all happened yesterday. Almost my entire family was wiped out in front of my eyes, and even after so many years we had not been delivered any justice. The culprits are still roaming free. We are still fighting the consequences of what had happened. My life is almost over, but my kids are facing hardships they don't deserve. The only hope I have, it may be my grandchildren will one day see happiness. ਹੁਣ ਇਹ ਹੈ ਕਿ ਵੀ ਮੈਂ ਤਾਂ ਭੋਗ ਲਿਆ, ਮੇਰੇ ਬੱਚੇ ਵੀ ਜਿਹੜੇ ਨੇ ਉਹਨਾਂ ਦੇ ਸਾਹਮਣੇ ਮੈਨੂੰ ਨਹੀਂ ਲੱਗਦਾ ਹੋ ਸਕਦਾ ਸਾਡੇ ਪੋਤੇ ਪੋਤੀਆਂ ਨੂੰ ਲੱਗੇ ਮੇਰੀ ਸਾਰੀ ਐਂਟਾਇਰ ਫੈਮਿਲੀ ਵਾਈਪ ਆਊਟ ਕਰ ਦਿੱਤੀ, 10,000 ਰੁਪਈਆ ਮੈਨੂੰ ਮਿਲਦਾ ਔਰ ਮੇਰੇ ਸਾਹਮਣੇ ਜਿਹੜਾ ਕੋਈ ਨਹੀਂ ਹੈ ਕਿ ਕਿਸੇ ਨੇ ਜਸਟਿਸ ਦਿੱਤਾ ਹੋਏ। ਮੈਂ ਪਿਕਚਰ ਨੰਬਰ 3 ਦੇ ਉੱਤੇ ਸ਼ਾਂਤੀ ਦੇਵੀ, ਇਹ ਕਿਉਂਕਿ ਉਹਨਾਂ ਦੀਆਂ ਪਿਕਚਰਸ ਜਿਨ੍ਹਾਂ ਦੀ ਕਹਾਣੀ ਹੈ, ਸ਼ਾਂਤੀ ਦੇਵੀ 2 migrated from Tarlokpuri. They killed my husband and brother-in-law with a sword. उन्होंने मेरे husband और brother-in-law ਨੂੰ ਤਲਵਾਰ ਨਾਲ ਮਾਰਿਆ. There was blood all around. Then a mob led by Congress goons struck our mohalla in Tarlokpuri. God is witness to my pain. The images of the atrocities committed during 1984 haunt me even today, she says. ਜਦੋਂ ਤੁਹਾਨੂੰ ਜਸਟਿਸ, ਫਿਰ ਤੁਸੀਂ ਕਹਿੰਦੇ ਹੋ ਵੀ ਹੁਣ ਰੱਬ ਹੀ ਇਨਸਾਫ ਕਰੇਗਾ, ਰੱਬ ਹੀ ਹੈ ਕਿ ਕੀ ਹੋਇਆ ਔਰ ਕਿਵੇਂ ਸਾਨੂੰ ਜਸਟਿਸ ਮਿਲੇਗਾ। ਇਹ ਪਿਕਚਰ, ਨੈਕਸਟ ਪਿਕਚਰ, ਲక్ష్ਮੀ ਕੌਰ's husband and 5 brothers among other relatives were killed. 5 ਭਰਾ, ਉਹਨਾਂ ਦਾ ਪਤੀ ਵੀ ਔਰ ਦੂਜੇ 5 ਭਰਾ among other relatives were killed. They put a tire filled with kerosene on my husband's neck and lit it on fire.
A middle-aged man from the mob came back at night and tried to touch me inappropriately. When I resisted, he went out and called his entire group. They searched my house and killed all the 8 men hiding inside, she recalls. Her infant son was thrown in the fire. The mob thought her son was dead, but he somehow survived. He has been paraplegic since then. ਉਹ ਅਧਰੰਗ ਦਾ ਸ਼ਿਕਾਰ ਹੈ। ਉਹਨਾਂ ਨੇ ਮੈਨੂੰ ਮੇਰੇ ਨਾਲ ਮਾੜਾ ਕੰਮ ਕਰਨਾ ਚਾਹਿਆ, ਮੈਂ ਰੈਜ਼ਿਸਟ ਕੀਤਾ, ਫਿਰ ਉਹ ਬੰਦਾ ਜਾ ਕੇ ਭੀੜ ਲੈ ਆਇਆ ਔਰ ਉਹਨੇ ਸਾਡੇ ਸਾਰੇ ਹੀ ਜਿਹੜੇ ਘਰ ਦੇ ਬੰਦੇ ਜਿਹੜੇ ਕਿ ਲੁਕੇ ਹੋਏ ਸੀ ਉਹਨਾਂ ਨੇ ਘਰ ਨੂੰ ਲੱਭਿਆ ਔਰ 8 ਬੰਦੇ ਘਰ ਦੇ ਜਿਹੜੇ ਨੇ ਉਹ ਮਾਰ ਮੁਕਾਏ ਔਰ ਮੇਰੇ ਬੱਚੇ ਨੂੰ ਵੀ ਅੱਗ ਦੇ ਵਿੱਚ ਸੁੱਟ ਦਿੱਤਾ। ਉਹ ਭਾਵੇਂ ਬਚ ਗਿਆ ਪਰ ਉਹ ਅਧਰੰਗ ਦਾ ਸ਼ਿਕਾਰ ਹੈ। ਨੈਕਸਟ ਪਿਕਚਰ, ਇਹ ਸਾਰੇ ਹੀ ਇੰਨੀਆਂ ਪੇਨਫੁਲ ਨੇ। ਓ ਮਾਈ ਗॉड। ਲਕਸ਼ਮੀ ਹੈਜ਼ ਬੀਨ ਸਟਰਗਲਿੰਗ to survive since the incident, she says. I was threatened and harassed so frequently that I decided to withdraw my case. Even ਹੁਣ ਵੀ ਜਿਹੜਾ ਉਹਦੇ ਚ ਇੱਕ ਵਿਟਨੈਸ ਆ ਉਹਨੂੰ ਜਿਹੜੀਆਂ ਨੇ ਡੈਥ ਥ੍ਰੈਟਸ ਆ ਰਹੇ ਉਹਨੇ ਕਿਹਾ ਜੀ ਮੈਨੂੰ ਇੰਨਾ ਕੁ ਹਰਾਸ ਕੀਤਾ ਮੈਂ ਵਾਪਸ ਲੈ ਲਿਆ ਕੇਸ। The government should come and see how we are living, but her fight against the man who killed her people is still on. ਉਹਨੇ ਕਿਹਾ ਜੀ ਆ ਕੇ ਦੇਖ ਲਓ ਕਿ ਸਾਡਾ ਅਸੀਂ ਕਿਸ ਹਾਲ ਚ ਰਹਿ ਰਹੇ ਹਾਂ ਪਰ ਅਸੀਂ ਜਸਟਿਸ ਦੇ ਲਈ ਲੜਾਂਗੇ। ਹੁਕਮੀ ਕੌਰ next lost her husband, brother-in-law, father-in-law and 11 others of her family on November 1st, 1984. 11 ਬੰਦੇ ਪਰਿਵਾਰ ਦੇ ਹੋਰ, ਆਪਣਾ ਘਰ ਵਾਲਾ ਵੀ, brother-in-law ਵੀ, father-in-law ਵੀ। Men were burnt at the main door of our house. My husband was killed 3 days later. His eyes were gouged out and burnt alive, she says. ਉਹਦੀਆਂ ਅੱਖਾਂ ਉਹਨਾਂ ਨੇ ਕੱਢੀਆਂ ਔਰ ਉਹਨੂੰ ਜਿਉਂਦੇ ਨੂੰ ਸਾੜ ਦਿੱਤਾ। Sundari Kaur, next. Too lost her husband and other family members. My husband was an auto driver. He was killed outside somewhere. We only found his burnt auto at the police station. I am still suffering from the pain of 1984. Yet justice doesn't seem close. 33 ਸਾਲ ਬਾਅਦ ਵੀ ਮੈਂ ਤੜਫ ਰਹੀ ਹਾਂ ਉਸ ਤਕਲੀਫ ਤੋਂ ਪਰ ਜਿਹੜਾ ਇਨਸਾਫ ਹੈ ਉਹ ਕਿਤੇ ਨੇੜੇ ਤੇੜੇ ਨਹੀਂ ਨਜ਼ਰ ਆਉਂਦਾ। Next. Darshan Kaur was 21 years old when her husband Ram Singh, a daily wage laborer, was killed. My husband tried to hide in the kitchen of our house in Tarlokpuri, but the mob dragged him out by his hair and placed a quilt and a tire on him. They poured oil and set him on fire. ਜੋ ਵਿਚਾਰੇ ਨੇ ਲੁਕਣ ਦੀ ਕੋਸ਼ਿਸ਼ ਕੀਤੀ ਉਹਨਾਂ ਬਾਹਰ ਖਿੱਚਿਆ ਉਸ ਤੇ ਕੰਬਲ ਔਰ ਤੇਲ ਪਾ ਕੇ ਉਹਨੂੰ ਸਾੜ ਦਿੱਤਾ। Next. The mob mercilessly stripped all the women. ਭੀੜ ਨੇ ਸਾਰੀਆਂ ਔਰਤਾਂ ਨੂੰ ਜਿਹੜਾ ਨਿਵਸਤਰ ਕੀਤਾ। We were raped by men multiple times. ਬਹੁਤ ਵਾਰ ਸਾਡੇ ਨਾਲ ਜ਼ਬਰ ਜਨਾਹ, she recalls. The memory of those days still haunts Darshan. With little investigation, she says, the perpetrators roam scot-free. ਉਹਨੇ ਕਿਹਾ ਜੀ ਅੱਜ ਵੀ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਬਾਹਰ ਘੁੰਮ ਰਹੇ ਨੇ। ਜੀ। ਗੁਰਮੇਲ ਸਿੰਘ was driving a truck. Next. On the Nepal-Bihar border in November of 1984. ਹੁਣ ਨੇਪਾਲ ਬਿਹਾਰ ਦੇ ਬਾਰਡਰ ਤੇ ਕੀ ਹੋਇਆ? I was held responsible for something I didn't do just because of my religious identity. I was targeted by marauders several times but managed to escape every time. For almost 14 days I was away and unaware of my family condition. Gurmail Singh speaks fluent Bengali and says that Bengalis gave shelter to the Sikhs. That saved a lot of Sikhs who were living in the West Bengal, he says. ਕਿਉਂਕਿ ਵੈਸਟ ਬੰਗਾਲ ਚ ਜੋਤੀ ਬਾਸੂ ਚੀਫ ਮਿਨਿਸਟਰ ਸੀ, ਸਿੱਖਾਂ ਦਾ ਵੀ ਦੋਸਤ ਸੀ, ਵੈਸੇ ਵੀ ਇਨਸਾਫ ਪਸੰਦ ਬੰਦਾ ਸੀ। ਸ਼ੁਰੂ ਚ ਵਾਇਲੈਂਸ ਹੋਈ ਹੈ ਥੋੜੀ ਬਹੁਤ ਲੇਕਿਨ ਬੰਗਾਲ ਦੇ ਵਿੱਚ ਜਿਹੜਾ ਉਹ ਬਚਾ ਰਿਹਾ। ਸੋ ਇਸ ਨੂੰ ਨੈਕਸਟ। ਜੋਗਿੰਦਰ ਕੌਰ migrated from Sangrur to Raja Garden. Her husband was killed and her mother-in-law went missing in 1984. ਸੱਸ ਅੱਜ ਤੱਕ ਨਹੀਂ ਲੱਭੀ ਔਰ ਉਹਦੇ ਹਸਬੈਂਡ ਨੂੰ ਮਾਰ ਦਿੱਤਾ ਹੈ। ਇਹ ਜਿਹੜਾ ਹੈ not Sangrur, Sagarpur. Joginder Kaur migrated from Sagarpur to Raja Garden. Next. My husband was attacked with swords and sticks. He was lying on a charpai like a vegetable for 3 days. A mob again entered our home the 3rd day and killed him. ਪਹਿਲਾਂ ਮਾਰ ਕੇ ਉਹਦਾ ਬਿਲਕੁਲ ਉਹਨੂੰ ਬੇਜਾਨ ਜਿਹਾ ਬਣਾ ਦਿੱਤਾ। 3 ਦਿਨ ਬਾਅਦ ਫਿਰ ਭੀੜ ਆਈ ਔਰ ਉਹਨਾਂ ਨੇ ਉਹਨੂੰ ਮਾਰਿਆ। We lost everything in 1984, our future, our right to progress, everything. My younger son was depressed and has been missing from the past 5 years. ਕਿ ਬੱਚਾ ਜਿਹੜਾ ਛੋਟਾ ਸੀ ਉਹ ਡਿਪਰੈਸ਼ਨ ਚਲਾ ਗਿਆ ਔਰ ਹੁਣ 5 ਸਾਲ ਤੋਂ ਉਹ ਵੀ ਨਹੀਂ ਲੱਭ ਰਿਹਾ, ਉਹ ਵੀ
ਕਿਤੇ ਵਿਚਾਰਾ ਲੋਸਟ ਹੋ ਗਿਆ। ਹਾਂਜੀ ਜੀ। Amarjeet Kaur migrated from next Trinagar to Raja Garden. She lost her husband and brother-in-law in 1984. My husband and his brother were killed in Badali. They were burnt alive by the mob. ਜਿਉਂਦੇ ਸਾੜ ਦਿੱਤੇ ਗਏ। ਜੀ। We have been forgotten by our own government, she says. Since then, Amarjeet has been taking hypertension drugs which have made her immobile. ਕਿ ਦਵਾਈਆਂ ਹੀ ਇੰਨੀ ਡੋਜ਼ ਲਈਆਂ ਕਿ ਉਹ ਹਿਲ-ਜੁਲ ਨਹੀਂ ਸਕਦੀ। Santokh Singh next. Santokh Singh was only 3 years old when he lost his father and grandfather. ਸਿਰਫ ਉਹ 3 ਸਾਲ ਦਾ ਸੀ, ਪਿਓ ਵੀ ਤੇ ਦਾਦਾ ਵੀ ਮਾਰੇ ਗਏ। My mother dressed me in my sister's clothes to save me. They were shouting slogans against Sikhs. They called us snakes. They burnt my father, he recalls. ਉਹ ਕਹਿੰਦੇ ਸੀ ਸਿੱਖ ਸੱਪ ਨੇ, ਇਹਨਾਂ ਨੂੰ ਮਾਰੋ। ਅੱਜ ਵੀ ਉਹਨੂੰ ਉਹ ਜਿਹੜੇ ਨੇ ਉਹਨਾਂ ਦੇ ਨਾਰੇ ਉਹਦੇ ਕੰਨਾਂ 'ਚ ਗੂੰਜਦੇ ਨੇ। Harbans Singh next. Harbans Singh says the mob burnt all the trucks which had Sikh religious symbols. ਇਹਨਾਂ ਦੇ ਅੱਗੇ ਖੰਡਾ ਵੀ ਲੱਗਾ ਹੋਇਆ ਸੀ, ਉਹਨਾਂ ਨੇ ਜਲਾ ਸਾੜ ਕੇ ਸਵਾਹ ਕੀਤਾ। The police was not doing anything. They were mere watchers. ਉਹ ਸਿਰਫ ਮੂਕ ਦਰਸ਼ਕ ਬਣੇ ਹੋਏ ਸੀ। Next. Shamini Kaur migrated from Tarlokpuri to Tilak Vihar. Her husband and all the men from her family were killed. Nobody consoled us then and no one cares for us now. Does anyone understand how long those 3 days were? The mobs were raising slogans. Don't trust Sikhs, they are traitors, she recalls. ਉਹ ਕਹਿੰਦੇ ਵੀ ਕਿਸੇ ਕੋਈ ਅੰਦਾਜ਼ਾ ਲਾ ਸਕਦਾ ਉਹ 3 ਦਿਨ ਸਾਡੇ ਲਈ ਕਿੰਨੇ ਲੰਬੇ ਸੀ ਔਰ ਭੀੜਾਂ ਜਿਹੜੀਆਂ ਨੇ ਉਹ ਕਹਿ ਰਹੀਆਂ ਸੀ ਵੀ ਇਹ ਬੇਤਬਾਰੇ ਸਿੱਖਾਂ ਤੇ ਜਿਹੜੇ ਨੇ ਇਹ ਗਦਾਰ ਨੇ ਔਰ ਇਹਨਾਂ ਨੂੰ ਮਾਰੋ। ਨੈਕਸਟ। In February 2015, the Ministry of Home Affairs, acting on the recommendations of GP Mathur Committee, constituted a 3-member special investigative team, ਜਿਹਨੂੰ SIT ਕਹਿੰਦੇ ਨੇ, comprising of 2 senior police officers and a retired judge. The SIT's terms of reference included the re-investigating criminal cases filed in Delhi in relation to the 1984 Sikh massacre and filing charges against accused persons where there was sufficient available evidence. The SIT was given 6 months to complete this exercise. For over 2 years, the SIT has been seeking extensions. The SIT closed more than 190 cases out of the 293 cases referred to it. ਹੁਣ ਜ਼ਾਹਰ ਹੈ ਕਿ ਵੀ ਫੈਬਰੂਰੀ 2015 ਚ ਹੋਮ ਅਫੇਅਰਸ ਨੇ ਜੀਪੀ ਮਾਥੁਰ ਕਮੇਟੀ ਬਣਾਈ। ਉਹਦੇ ਚ ਉਹਨਾਂ ਨੇ 3 ਮੈਂਬਰ ਸਿਟ ਟੀਮ ਦੇ ਬਣਾਏ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਕ੍ਰਿਮੀਨਲ ਕੇਸ ਨੇ ਫਾਈਲਾਂ ਖੋਲੋ ਔਰ 6 ਮਹੀਨੇ ਦੇ ਵਿੱਚ ਜਿਹੜੀ ਹੈ ਉਹ ਚਾਰਜ ਫਾਈਲ ਕਰੋ ਔਰ ਉਹ 6 ਮਹੀਨੇ ਦੀ ਬਜਾਏ ਹੁਣ ਉਹਨਾਂ ਦੀਆਂ 4 ਐਕਸਟੈਂਸ਼ਨਾਂ ਲੈ ਕੇ 2 ਸਾਲ ਤੋਂ ਉੱਪਰ ਬੀਤ ਚੁੱਕਾ ਹੈ ਔਰ ਉਹਨਾਂ ਨੇ ਆਲਰੇਡੀ 293 ਕੇਸਾਂ ਚੋਂ 190 ਕੇਸ ਵੈਸੇ ਹੀ ਕਲੋਜ਼ ਕਰ ਦਿੱਤੇ ਨੇ ਤੇ ਬਾਕੀਆਂ 'ਚ ਵੀ ਜੇ 2 ਸਾਲ ਜਾਂ 33 ਸਾਲ 'ਚ ਕੁਝ ਨਹੀਂ ਨਿਕਲਿਆ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਪਾਰਟ ਤਾਂ ਹੁਣ ਉਹਨਾਂ ਦੇ ਅਦਾਲਤੀ ਸਿਸਟਮ ਤੋਂ ਕੋਈ ਤਵੱਕੋ ਕਰਨੀ ਜਾਂ ਦੂਜਾ ਇਹ ਤਾਂ ਵੇਸਟ ਆਫ ਟਾਈਮ ਹੈ ਔਰ ਸਾਨੂੰ ਜਿਵੇਂ ਤੁਸੀਂ ਅੱਜ ਬਿਗਨਿੰਗ ਦੇ ਵਿੱਚ ਹੀ ਕਿਹਾ ਵੀ ਸਾਡੇ ਲਈ ਅਲਟੀਮੇਟਲੀ ਆਪਣਾ ਹਾਂ ਲੇਕਿਨ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਹੈ। ਇੱਕ ਗੱਲ ਬੜਾ ਹੈ ਕਿ ਅਕਾਊਂਟੇਬਿਲਿਟੀ ਔਰ ਅਕਾਊਂਟੇਬਿਲਿਟੀ 'ਚ ਐਵੇਂ ਨਹੀਂ ਜਗਮੀਤ ਸਿੰਘ ਦੇ ਖਿਲਾਫ ਇਹਨਾਂ ਨੇ ਜਿਹੜਾ ਉਹਦੇ ਪਹਿਲੇ ਦਿਨ ਤੋਂ ਹੀ MPP ਤੋਂ ਲੈ ਕੇ ਹੁਣ ਤੱਕ ਦੇ NDP ਦੇ ਲੀਡਰ ਬਣਨ ਤੱਕ ਦੇ ਸਫ਼ਰ ਨੂੰ ਜਿਹੜਾ ਉਹਨਾਂ ਨੇ ਕਿਵੇਂ ਜਿਹੜਾ ਪੂਰੀ ਲੌਬੀ ਕੀਤੀ ਹੈ ਔਰ ਅੱਜ ਇੱਕ ਵੱਡੀ ਸਕਸੈਸ ਹੁਣ ਤੱਕ ਜਿਹੜਾ ਜੈਨੋਸਾਈਡ ਰੈਕਗਨਾਈਜ਼ ਕਰਨ ਦੀ ਗੱਲ ਹੈ ਉਹ ਓਨਟਾਰੀਓ ਦੀ ਪਾਰਲੀਮੈਂਟ ਨੇ ਕੀਤੀ ਸੀ ਜਿਹੜੀ ਕਿ ਸਟੇਟ ਲੈਜਿਸਲੇਚਰ ਹੈ ਪਰ ਅੱਜ ਹਾਊਸ ਆਫ ਕਾਮਨ ਜਿਹੜੀ ਕੈਨੇਡਾ ਦੀ ਜਿਹੜੀ ਹੈ ਉਹ ਪਾਰਲੀਮੈਂਟ ਹੈ ਉਹਦੇ 'ਚ NDP ਦੇ ਲੀਡਰ ਮਿਸਟਰ ਗਾਈ ਕੈਰਨ ਕਿਉਂਕਿ ਜਗਮੀਤ ਸਿੰਘ MPP ਨੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ MP ਨਹੀਂ ਨੇ ਫੈਡਰਲ ਹਾਊਸ ਆਫ ਕਾਮਨਸ ਦੇ ਮੈਂਬਰ ਨਹੀਂ ਨੇ ਔਰ ਉਹਦੇ 'ਚ ਕਿਉਂਕਿ ਹੁਣ ਜਗਮੀਤ ਸਿੰਘ ਪ੍ਰੈਜ਼ੀਡੈਂਟ ਬਣ ਗਏ ਔਰ ਜ਼ਾਹਰ ਹੈ ਵੀ ਜਗਮੀਤ ਸਿੰਘ ਹੋਰਾਂ ਦੀ ਗਾਈਡੈਂਸ ਦੇ ਥੱਲੇ ਇਹ ਜਿਹੜਾ ਹਾਊਸ ਦੇ ਵਿੱਚ ਉਹਨਾਂ ਦਾ ਲੀਡਰ ਹੈ ਮਿਸਟਰ ਗਾਈ ਕੈਰਨ ਉਹਨੇ ਅੱਜ ਸਟੇਟਮੈਂਟ ਦਿੱਤੀ ਹੈ ਜਿਹਦੇ 'ਚ ਮੈਂ ਉਹਨਾਂ ਦੀ ਪ੍ਰਿੰਟਡ ਵੀ ਹੈ ਮੇਰੇ ਕੋਲ ਵਰਜਨ ਪਰ ਪਹਿਲਾਂ ਮੈਂ ਪ੍ਰਿੰਟਡ ਮੈਂ ਡਿਸਕਸ ਕਰਨਾ ਚਾਹੁੰਦਾ ਕਿਉਂਕਿ ਸਾਡਾ ਇੱਕ ਵੱਡਾ ਹਿੱਸਾ ਉਹ ਵੀ ਸਾਡੇ ਵਿਊਜ਼ ਨੇ ਜਿਹੜੇ ਅੰਗਰੇਜ਼ੀ ਪ੍ਰੋਪਰਲੀ ਨਹੀਂ ਸਮਝਦੇ ਸੋ ਮੇਰਾ ਯਤਨ ਹੁੰਦਾ ਹੈ ਕਿ ਜਿੱਥੇ ਅਸੀਂ ਇੰਗਲਿਸ਼ ਸਪੀਕਿੰਗ ਵਿਊਅਰਸ ਲਈ ਜਾਂ ਲਿਸਨਰਸ ਲਈ ਜਿਹੜਾ ਉਹਨਾਂ ਨੂੰ ਮਟੀਰੀਅਲ ਦਿੰਦੇ ਉੱਤੇ ਅਸੀਂ ਪੰਜਾਬੀ ਵੀ ਕਰੀਏ ਔਰ ਸਾਡੇ ਕੋਲ ਉਹਦੀ ਵੀਡੀਓ ਕਲਿੱਪ ਵੀ ਆਈ ਹੈ ਜਦੋਂ ਅੱਜ ਉਹਨਾਂ ਨੇ ਹਾਊਸ ਆਫ ਕਾਮਨਸ ਖਲੋ ਕੇ ਕਿਹਾ
ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਉਹਨੂੰ ਚਲਾ ਦੇਣ ਔਰ ਬਾਅਦ 'ਚ ਮੈਂ ਬਰੀਫ ਸਟੇਟਮੈਂਟ ਹੈ, ਪਰ ਇਹਦੀ ਵੱਡੀ ਗੱਲ ਇਹ ਹੈ ਵੀ ਉਹਦੇ 'ਚ ਉਹਨਾਂ ਨੇ ਉਹਨੂੰ ਜੈਨੋਸਾਈਡ ਕਿਹਾ ਔਰ ਇਹ ਵੀ ਕਿਹਾ ਵੀ ਇੱਕ ਦਿਨ ਆਏਗਾ ਕਿ ਜਿਵੇਂ ਓਨਟਾਰੀਓ ਅਸੈਂਬਲੀ ਨੇ ਪਾਸ ਕੀਤਾ ਇਵੇਂ ਅਸੀਂ ਫੈਡਰਲੀ ਵੀ ਇਹਨੂੰ ਜੈਨੋਸਾਈਡ ਜਿਹੜਾ ਐਲਾਨ ਕਰਾਂਗੇ। ਔਰ ਗੱਲ ਫਿਰ ਇਹ ਨਹੀਂ ਹੈ ਕਿ ਸ਼ਬਦ ਇਧਰਲਾ ਲਫ਼ਜ਼ ਦੀ ਥਾਂ ਉਹ ਵਰਤ ਲਿਆ। ਜਦੋਂ ਇੱਕ ਵਾਰੀ ਫੈਡਰਲ ਲੈਵਲ ਤੇ ਕੈਨੇਡਾ ਦੀ ਗਵਰਨਮੈਂਟ ਇਹਨੂੰ ਰੈਕਗਨਾਈਜ਼ ਕਰੇਗੀ ਫਿਰ ਇਹਦੀ ਅਕਾਊਂਟੇਬਿਲਟੀ ਉਹ ਇਹਦੇ 'ਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਹੋਏ, ਉਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਹੋਏ, UN ਦੇ ਚੈਂਬਰਸ 'ਚ ਹੋਏ, ਫਿਰ ਜਿਵੇਂ ਨੁਰਨਬਰਗ ਟ੍ਰਾਇਲ ਟਾਈਪ ਔਰ ਜਿਵੇਂ ਅੱਜ ਵੀ ਨਾਜ਼ੀਆਂ ਨੂੰ ਲੱਭ ਕੇ ਜਿਹੜਾ ਉਹ ਟ੍ਰਾਇਲ ਕੀਤੇ ਜਾਂਦੇ ਨੇ। ਅਸੀਂ ਇਹਨਾਂ ਨੂੰ ਔਰ ਇਹਨਾਂ ਦੇ ਜਿਹੜੇ ਅੱਗੋਂ ਵੀ ਨੇ ਜਨਰੇਸ਼ਨ ਹੈ, ਅਸੀਂ ਇਹਨਾਂ ਨੂੰ ਮਾਫ ਨਹੀਂ ਕਰਨਾ ਹੈ। ਔਰ ਇਹ ਸਟੈਪ ਜਿਹੜਾ ਅੱਜ ਕੈਨੇਡਾ 'ਚ ਪਹਿਲੀ ਵਾਰ ਹੈ ਵੀ ਹਾਊਸ ਆਫ ਕਾਮਨਸ 'ਚ ਇੱਕ ਪਾਰਟੀ ਲੀਡਰ ਨੇ ਖਲੋ ਕੇ ਜਿਹੜਾ ਜੈਨੋਸਾਈਡ ਦੀ ਗੱਲ ਕੀਤੀ ਹੈ। ਔਰ ਮੈਂ ਕਹਾਂਗਾ ਟੈਕਨੀਕਲ ਟੀਮ ਨੂੰ ਵੀ ਚਲਾ ਦੇਣ। It was not riot, it was genocide. Mr. Speaker, these are the words of Rajnath Singh, India's Home Minister. Today and for the next 3 days, Sikh Canadians and human rights advocates will mark the 33rd anniversary of the 1984 Sikh genocide. Sikh men were burnt alive. Women were subject to unthinkable sexual violence, and children were murdered in gruesome fashion. Many, including former Indian Supreme Court Justice G.T. Nanavati, have pointed out that state resources were instrumental in these premeditated killings. I'm reminded that thousands of Canadians live with this pain as survivors and bearers of intergenerational trauma. Both the Delhi Assembly and the Ontario Legislature have recognized these atrocities as genocide. I stand in this place in hopes that someday soon the House of Commons and this government will do the same. The path to reconciliation will not be easy, but for the victims and survivors, today we remember. ਜੀ ਡਾਕਟਰ ਸਾਹਿਬ, ਦਰਸ਼ਕਾਂ ਨੇ ਸਾਡੀ ਜਿਹੜੀ ਵੀਡੀਓ ਸਾਡੀ ਟੈਕਨੀਕਲ ਟੀਮ ਨੇ ਪਲੇ ਕੀਤੀ ਹੈ ਉਹ ਦੇਖ ਲਈ। ਜੀ ਡਾਕਟਰ ਸਾਹਿਬ, ਹੁਣ ਤੁਹਾਡੇ ਵਿਚਾਰ ਜਾਣਾਂਗੇ। ਇਹਦਾ ਪ੍ਰਿੰਟ ਹੈ ਸਟੇਟਮੈਂਟ ਦਾ NDP ਸਟੇਟਮੈਂਟ ਔਨ ਦਾ ਐਨੀਵਰਸਰੀ ਆਫ 1984 ਸਿੱਖ ਜੈਨੋਸਾਈਡ। 1984 ਦੀ ਸਿੱਖ ਨਸਲਕੁਸ਼ੀ ਦੀ ਐਨੀਵਰਸਰੀ ਵਰ੍ਹੇਗੰਢ ਦੇ ਮੌਕੇ NDP ਦਾ ਬਿਆਨ। Today, the NDP's parliamentary leader, Guy Caron, made the following statement in the House of Commons. ਇਹ ਉਹਨਾਂ ਨੇ ਸਟੇਟਮੈਂਟ ਹਾਊਸ ਆਫ ਕਾਮਨਸ ਦਿੱਤੀ। ਉਹਦੇ 'ਚ ਉਹਨਾਂ ਨੇ ਬਿਗਨਿੰਗ ਕੀਤੀ, ਇਟ ਵਾਜ਼ ਨਾਟ ਰਾਇਟ, ਇਟ ਵਾਜ਼ ਜੈਨੋਸਾਈਡ। ਇਹ ਦੰਗੇ ਨਹੀਂ ਸਨ, ਇਹ ਨਸਲਕੁਸ਼ੀ ਸੀ। ਮਿਸਟਰ ਸਪੀਕਰ, these are the words of Rajnath Singh, India's Home Minister. ਉਹਨਾਂ ਕਿਹਾ ਜੀ ਇਹ ਗੱਲ ਜਿਹੜੀ ਮੈਂ ਕਹਿ ਰਿਹਾ ਇਹ ਭਾਰਤ ਦੇ ਹੋਮ ਮਿਨਿਸਟਰ ਨੇ, ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਹੀ ਹੈ। Today and for the next 3 days, Sikh Canadians and human rights advocates will mark the 33rd anniversary of the 1984 Sikh genocide. Today, ਅੱਜ 1 ਨਵੰਬਰ ਔਰ ਅਗਲੇ 3 ਦਿਨ ਦੁਨੀਆ ਭਰ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਦੇ ਐਡਵੋਕੇਟ ਨੇ ਔਰ ਸਿੱਖ ਕੈਨੇਡੀਅਨਸ ਨੇ ਉਹ ਇਸ ਦਿਨ ਨੂੰ 33ਵੀਂ ਜਿਹੜੀ ਹੈ ਦੁਖਦ ਯਾਦ ਨਵੰਬਰ 84 ਸਿੱਖ ਨਸਲਕੁਸ਼ੀ ਦੀ ਮਨਾਉਣਗੇ। ਸਿੱਖ men were burnt alive, women were subject to unthinkable sexual violence, and children were murdered in gruesome fashion. ਕਿ ਸਿੱਖ ਮਰਦਾਂ ਨੂੰ ਜਿਉਂਦੇ ਸਾੜਿਆ ਗਿਆ, ਔਰਤਾਂ ਨੂੰ ਬਹੁਤ ਮੰਦਹਾਲੀ ਦੇ ਤਰੀਕਿਆਂ ਨਾਲ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਜਬਰ ਜਨਾਹ ਦੀ ਜਿਹੜੀਆਂ ਨੇ ਵਾਰਦਾਤਾਂ ਕੀਤੀਆਂ ਗਈਆਂ, ਔਰ ਬੱਚਿਆਂ ਨੂੰ ਵੀ ਜਿਹੜਾ ਬੜੇ ਜ਼ਾਲਮਾਨਾ ਅੰਦਾਜ਼ ਗਰੂਸਮ ਤਰੀਕੇ ਦੇ ਨਾਲ ਮਾਰ ਮੁਕਾਇਆ ਗਿਆ। ਮੈਨੀ including former Indian Supreme Court Justice G.T. Nanavati have pointed out that state resources were instrumental in those premeditated killings. Premeditated ਹੁੰਦਾ ਪਹਿਲਾਂ ਤੋਂ ਪਲਾਨ ਕੀਤੀਆਂ ਹੋਈਆਂ ਕਿ ਈਵਨ ਜਸਟਿਸ ਨਾਨਾਵਤੀ ਨੇ ਵੀ ਇਹ ਕਿਹਾ ਕਿ ਜਿਹੜੇ ਸਟੇਟ ਦੇ ਸਾਧਨ ਨੇ ਯਾਨੀ ਗਵਰਨਮੈਂਟ ਨੇ ਹੀ ਇਹ ਜਿਹੜਾ ਇਸ ਦੇ ਵਿੱਚ ਮੁੱਖ ਭੂਮਿਕਾ ਨਿਭਾਈ। I am reminded that thousands of Canadians live with their pain as survivors and bearers of intergenerational trauma. ਮੈਂ ਇਹ ਯਾਦ ਕਰਵਾਉਣਾ ਚਾਹੁੰਦਾ ਕਿ ਅੱਜ ਵੀ ਹਜ਼ਾਰਾਂ ਕੈਨੇਡੀਅਨ ਉਸ ਪੀੜ ਦੇ ਨਾਲ ਜਿਹੜੇ ਉਹਨਾਂ ਚੋਂ ਬਚੇ ਨੇ ਉਸ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚੋਂ ਜੀ ਰਹੇ ਨੇ, ਔਰ ਉਹ ਇੰਟਰਜਨਰੇਸ਼ਨਲ ਟਰਾਮਾ ਕਿ ਇੱਕ ਜਨਰੇਸ਼ਨ ਇਹਦਾ 33 ਸਾਲਾਂ ਦੀ ਦੂਸਰੀ ਜਨਰੇਸ਼ਨ ਆ ਗਈ ਕਿ ਜਨਰੇਸ਼ਨ ਆਫਟਰ ਜਨਰੇਸ਼ਨ ਜਿਹੜਾ ਸਦਮਾ ਉਸ ਦੇ ਵਿੱਚ ਉਹ ਜੀ ਰਹੇ ਨੇ।
Both the Delhi Assembly and the Ontario legislature have recognized these atrocities as genocide. कि ओंटारियो दी असैंबली ने भी और दिल्ली असैंबली ने भी जिहड़ा दिल्ली दे विच भी जरनैल सिंह पत्रकार ने लिआंदा सी मता और जेनोसाइड रैकगनाइज कीता उन्होंने जी I stand in this place in hopes that someday soon the House of Commons and this government will do the same. ਉਹ ਕਹਿੰਦੇ ਵੀ ਮੈਂ ਅੱਜ ਇਸ ਹਾਊਸ 'ਚ ਇਸ ਆਸ ਦੇ ਨਾਲ ਖੜਾ ਕਿ ਬਹੁਤ ਜਲਦੀ ਜਿਹੜਾ ਇਹ ਹਾਊਸ ਆਫ ਕਾਮਨ ਜਿਹੜਾ ਹੈ ਔਰ ਇਹ ਗਵਰਨਮੈਂਟ ਜਿਹੜੀ ਹੈ ਉਹ ਵੀ ਇਹਨੂੰ ਜੈਨੋਸਾਈਡ ਰੈਕਗਨਾਈਜ਼ ਕਰੇਗੀ. The path to reconciliation will not be easy, but for the victims and survivors today we remember ਕਿ ਵੀ ਬੇਸ਼ੱਕ ਇਹ ਜਿਹੜਾ ਰੀਕਨਸੀਲੇਸ਼ਨ ਉਹ ਸਾਰੇ ਚੋਂ ਜੋ ਸਟ੍ਰੋਮੇ 'ਚ ਤੁਸੀਂ ਨਿਕਲਦੇ ਹੋ ਉਹ ਸਾਰੇ ਦੇ ਨਾਲ ਆਪਣੇ ਆਪ ਨੂੰ ਸਹਿਜ ਕਰ ਸਕਣਾ ਸੌਖਾ ਨਹੀਂ ਹੈ ਵਿਕਟਮਸ ਦੇ ਲਈ ਔਰ ਜਿਹੜੇ ਉਸ ਚੋਂ ਬਚੇ ਨੇ ਔਰ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਹੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਫਰ ਕੀਤਾ ਜੀ. ਪਰ ਮੈਂ ਜਿਹੜੀ ਅਦਰ ਦੈਨ ਕਿ ਉਹਨਾਂ ਨੇ ਜੈਨੋਸਾਈਡ ਕਿਹਾ ਜਿਹੜੀ ਇਹ ਉਹਨਾਂ ਦਾ ਕਹਿਣਾ ਹੈ ਕਿ ਵੀ ਬਹੁਤ ਜਲਦੀ ਹੁਣ ਜ਼ਾਹਰ ਹੈ ਕਿ ਜੇ ਐਨਡੀਪੀ ਦੀ ਹਕੂਮਤ ਬਣ ਜਾਂਦੀ ਹੈ ਤੇ ਫਿਰ ਤਾਂ ਕਿਆ ਕਹਿਣੇ ਔਰ ਜਸਟਿਨ ਟਰੂਡੋ ਵੀ ਹਾਲਾਂਕਿ ਜਸਟਿਨ ਟਰੂਡੋ ਸਿੱਖ ਦੋਸਤ ਹੈ ਔਰ ਇਹ ਜਦੋਂ ਕੈਨੇਡਾ ਦਾ ਹਾਊਸ ਆਫ ਕਾਮਨਸ ਇਹਨੂੰ ਜੈਨੋਸਾਈਡ ਰੈਕਗਨਾਈਜ਼ ਕਰੇਗਾ ਫਿਰ ਇੰਟਰਨੈਸ਼ਨਲ ਇਹਨਾਂ ਦੀ ਪ੍ਰੋਸੀਕਿਊਸ਼ਨ ਦਾ ਰਸਤਾ ਅਕਾਊਂਟੇਬਲ ਦੇ ਔਰ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਦੀਆਂ ਕਾਉਂਸਲਸ ਨੇ ਰੈਕਗਨਾਈਜ਼ ਕੀਤਾ ਔਰ ਅਸੀਂ ਜਿੱਥੇ ਸਮਝਦੇ ਹਾਂ ਵੀ ਕੱਲ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਚੰਡੀਗੜ੍ਹ ਦੇ ਵਿੱਚ ਵੀ ਇੱਕ ਸੈਮੀਨਾਰ ਕੀਤਾ ਗਿਆ ਜਿਹਦੇ 'ਚ ਕਿ ਹਿਊਮਨ ਰਾਈਟਸ ਐਡਵੋਕੇਟ ਨਵਕਰਨ ਸਿੰਘ ਦੂਸਰੇ ਔਰ ਸਰਵਾਈਵਰ ਉਹਨਾਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਔਰ ਅੱਜ ਜਿਹੜਾ ਜਿਵੇਂ ਉੱਥੇ 1 ਨਵੰਬਰ ਹੋ ਚੁੱਕਾ ਹੈ ਦਲ ਖਾਲਸਾ ਵੱਲੋਂ ਬਠਿੰਡੇ ਦੇ ਵਿੱਚ ਮਾਰਚ ਵੀ ਕੀਤਾ ਗਿਆ ਔਰ ਦੀ ਖਬਰ ਹੀ ਹੈ ਦਲ ਖਾਲਸਾ ਕਾਲਸ ਯੂਨਾਈਟਿਡ ਨੇਸ਼ਨਸ ਟੂ ਇਨੀਸ਼ੀਏਟ ਇੰਟਰਨੈਸ਼ਨਲ ਇਨਕੁਆਇਰੀ ਇਨਟੂ ਨਵੰਬਰ 84 ਮੈਸੈਕਰ ਐਂਡ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਟੂ ਪੰਜਾਬ. ਉੱਥੇ ਵੀ ਹੁਣ ਕਈ ਕਹਿਣਗੇ ਨਾ ਜੀ ਉੱਥੇ ਤਾਂ ਕੋਈ ਮੰਗਦਾ ਨਹੀਂ ਜੀ ਹੁਣ ਉਹ ਬਠਿੰਡੇ 'ਚ ਸੈਂਕੜਿਆਂ ਨੌਜਵਾਨ ਨੇ ਉਸ ਪ੍ਰੋਟੈਸਟ ਔਰ ਈਵਨ ਸਾਬਕਾ ਜਥੇਦਾਰ ਦਮਦਮਾ ਸਾਹਿਬ ਬਲਵੰਤ ਸਿੰਘ ਨੰਦਗੜ੍ਹ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਔਰ ਉਹਨਾਂ ਨੇ ਜ਼ਾਹਰ ਹੈ ਕਿ ਵੀ ਸਾਡਾ ਉਹਨਾਂ ਦੇ ਸਿਸਟਮ 'ਚ ਕੋਈ ਯਕੀਨ ਨਹੀਂ ਹੈ ਇਸ ਲਈ ਅਸੀਂ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਮੰਗਦੇ ਔਰ ਸਵੈ ਨਿਰਣੇ ਦਾ ਹੱਕ ਕਿ ਭਾਈ ਇਹਦਾ ਜਵਾਬ ਖਾਲਿਸਤਾਨ ਹੀ ਹੈ. ਸੋ ਅਸੀਂ ਜਿਹੜਾ ਉਹ ਵਿਛੜਿਆਂ ਦੀ ਯਾਦ 'ਚ ਚੰਦ ਅਥਰੂ ਕੇਰ ਸਕਦੇ ਪਰ ਰਿਜ਼ੋਲਵ ਇਹ ਸਿੱਖ ਦੇ ਹਿੱਸੇ ਅਸੀਂ ਕੋਈ ਉਹ ਵੈਰਾਗ ਪਾਉਣ ਜਾਂ ਜਿਹੜਾ ਉਸ ਕਿਸਮ 'ਚ ਯਕੀਨ ਨਹੀਂ ਰੱਖਦੇ ਸਾਨੂੰ ਦਰਦ ਹੈ ਪੇਨ ਹੈ ਪਰ ਇਹਦਾ ਆਨਸਰ ਇਹਦਾ ਜਵਾਬ ਇਹ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਹੋਮਲੈਂਡ ਖਾਲਿਸਤਾਨ ਹੈ ਉਹਨੂੰ ਇੰਡੀਅਨ ਆਰਮੀ ਜੈਕਬੂਟ ਤੋਂ ਆਜ਼ਾਦ ਕਰਵਾਈਏ ਔਰ ਇੱਕ ਆਜ਼ਾਦ ਮੁਲਕ ਜਿਹੜਾ ਫਿਰ ਉਹਦੇ ਥੱਲੇ ਅਸੀਂ ਇਹਨਾਂ ਨੂੰ ਇੰਟਰਨੈਸ਼ਨਲੀ ਜਵਾਬਦੇਹ ਬਣਾਈਏ ਜਿਹੜੇ ਇਹਨਾਂ ਨੇ ਹੀਨਸ ਕ੍ਰਾਈਮ ਕੀਤੇ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਕੀਤਾ ਔਰ ਅਸੀਂ ਪਰਿਵਾਰਾਂ ਦੇ ਲਈ ਕੀ ਕਹਿ ਸਕਦੇ ਉਹਨਾਂ ਦੀ ਇੰਟਰ ਜਨਰੇਸ਼ਨਲ ਪੇਨ ਦੇ ਨਾਲ ਉਹ ਜੀ ਰਹੇ ਨੇ ਔਰ ਸਤਿਗੁਰੂ ਹੀ ਰਹਿਮਤ ਕਰਨ ਕਿ ਹੋਰ ਕੋਈ ਸ਼ਬਦ ਨਹੀਂ ਨੇ ਜੀ. ਡਾਕਟਰ ਸਾਹਿਬ ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਹਾਂ. ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ. ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ ਮੰਥਲੀ ਡੋਨੇਸ਼ਨ ਜਾਂ ਫਿਰ ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694. ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ.